ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰਤਾ। ਸ਼ਰਮਾ ਜੀ ਕਹਿੰਦੇ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ ਤੇ ਮੈਨੂੰ ਲੱਗਦਾ ਉਧਰੋਂ ਗਣਤੰਤਰ ਦਿਵਸ ਦੇ ਸਮਾਗਮ ਵੀ ਹੋਣਗੇ ਤੇ ਫਰਾਂਸ ਦੇ ਰਾਸ਼ਟਰਪਤੀ ਵੀ ਸ਼ਾਇਦ ਵੇਖਣਗੇ ਫਿਰ ਇਹਨਾਂ ਟਰੈਕਟਰ ਮਾਰਚਾਂ ਨੂੰ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਇੱਕ ਤਾਂ ਜਿਹੜਾ ਗੈਰ ਰਾਜਨੀਤਿਕ ਐਸਕੇਐਮ ਕਹਾਉਂਦਾ ਹਾਂਜੀ। ਹੈ ਨਾ, ਉਹਨੇ ਆਪਣਾ ਇੱਕ ਐਲਾਨ ਕੀਤਾ ਹੋਇਆ ਹੈ। ਹੂੰ। ਅਗਰਾਹਾਂ ਗਰੁੱਪ ਨੇ ਆਪਣਾ ਐਲਾਨ ਕੀਤਾ ਹੋਇਆ ਹੈ। ਹੂੰ। ਰਾਜੇਵਾਲ ਹੋਰਾਂ ਨੇ ਪਹਿਲਾਂ ਆਪਣਾ ਅੱਡ ਐਲਾਨ ਕੀਤਾ ਹੋਇਆ ਸੀ। ਚਲੋ ਹੁਣ ਦੋਵਾਂ ਧਿਰਾਂ ਨੇ ਜਿਹੜਾ ਐਸਕੇਐਮ ਹੈਗਾ, ਜਿਹਨੂੰ ਇਹ ਰਾਜਨੀਤਿਕ ਐਸਕੇਐਮ ਕਹਿੰਦੇ ਨੇ ਵੈਸੇ ਤਾਂ, ਹੈ ਨਾ, ਜਿਹੜਾ ਉਹ ਐਸਕੇਐਮ ਹੈਗਾ ਤੇ ਉਹ ਤੇ ਰਾਜੇਵਾਲ ਹੋਰਾਂ ਲਈ ਹੁਣ ਸੁੱਖ ਦਾ ਸਾਹ ਲਿਆਊਗਾ ਕਿ ਮੁੜ ਕੇ ਇਕੱਠੇ ਹੋ ਗਏ, ਹੈ ਨਾ। ਸੋ ਇਸ ਲਈ ਦੋਵੇਂ ਧਿਰਾਂ ਇਕੱਠੀਆਂ ਹੋਣਗੀਆਂ ਤੇ ਰਾਜੇਵਾਲ ਹੋਰਾਂ ਨੇ ਤਾਂ ਕਹਿੰਦੇ ਕਿ ਆਪਣਾ ਉਹ ਫੈਸਲਾ ਫਿਲਹਾਲ ਸਾਰਿਆਂ ਦੀ ਅਪੀਲ ਤੇ ਵਾਪਸ ਲੈ ਕੇ ਆਪਾਂ ਮਿਲ ਕੇ ਵੱਡਾ ਅੰਦੋਲਨ ਲੜਾਂਗੇ ਜੀ। ਠੀਕ ਹੈ। ਸੋ ਕੁਝ ਧਿਰਾਂ ਕਹਿੰਦੀਆਂ ਕਿ ਭਾਈ ਮੌਕਾ ਦੇ ਲੈਣਾ ਸੀ, ਦੇਖ ਲੈਣਾ ਸੀ ਦਮਖਮ 18 ਤਰੀਕ ਤੋਂ ਬਾਅਦ ਹੀ ਰਲ ਲੈਂਦੇ, ਪਹਿਲਾਂ ਇੱਕ ਵਾਰ ਦੇਖਤਾ ਲੈਂਦੇ। ਤੇ ਇੱਧਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਪਹਿਲਾਂ ਰਲੇਵਾਂ ਹੁੰਦਾ ਜੀ ਐਸਕੇਐਮ ਦੇ ਵਿੱਚ ਰਾਜੇਵਾਲ ਤੇ ਉਹਨਾਂ ਦੇ ਨਾਲ ਸੰਬੰਧਿਤ 4 ਹੋਰ ਜਥੇਬੰਦੀਆਂ ਦਾ, ਤੇ ਉਸ ਤੋਂ ਅਗਲੇ ਦਿਨ ਇਹਨਾਂ ਦੀ ਜਿਹੜੀ ਰਾਸ਼ਟਰੀ ਕਨਵੈਨਸ਼ਨ ਹੈ ਉਹ ਹੁੰਦੀ ਹੈ ਤੇ ਉਸ ਕਨਵੈਨਸ਼ਨ ਦੇ ਵਿੱਚ ਦੇਸ਼ ਭਰ ਦੀਆਂ ਐਸਕੇਐਮ 'ਚ ਸ਼ਾਮਲ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਦੇ ਨੇ ਤੇ ਇਹ ਉੱਥੇ ਫੈਸਲਾ ਹੁੰਦਾ ਕਿ 26 ਜਨਵਰੀ ਨੂੰ ਆਪਾਂ ਦੇਸ਼ ਭਰ ਦੇ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਪਰੇਡ ਕਰਾਂਗੇ। ਠੀਕ ਹੈ ਜੀ। ਸੋ ਇਸ ਲਈ ਇਹ ਇੱਕ ਵਾਰ ਦਿੱਲੀ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਹਾਂ ਭਾਈ, ਕਿਸਾਨ ਜਥੇਬੰਦੀਆਂ ਆਪਣੇ ਮੁੱਦਿਆਂ ਤੋਂ ਵਾਂਝੇ ਨਹੀਂ ਹੋਈਆਂ, ਤੁਹਾਡੇ ਮੂਹਰੇ ਉਹ ਮੁੱਦੇ ਖੜੇ ਨੇ। ਉਹ ਕਹਿੰਦੇ ਸਾਡਾ ਏਜੰਡਾ ਇਹ ਹੈ ਕਿ 24 ਦੀਆਂ ਚੋਣਾਂ ਦੇ ਵਿੱਚ, ਚੋਣ ਮੈਨੀਫੈਸਟੋਆਂ ਦੇ ਵਿੱਚ ਇਹ ਮੁੱਦੇ ਸ਼ਾਮਲ ਹੋਣ। ਠੀਕ ਹੈ ਜੀ। ਇਹਨਾਂ ਦੀ ਗੱਲ ਤੁਰੇ, ਚਾਹੇ ਉਹ ਐਮਐਸਪੀ ਵਾਲਾ ਮਸਲਾ ਹੈ, ਚਾਹੇ ਉਹ ਕਰਜ਼ਿਆਂ ਵਾਲਾ ਮਸਲਾ ਹੈ, ਚਾਹੇ ਉਹ ਨਕਲੀ ਬੀਜਾਂ ਦਵਾਈਆਂ ਦਾ ਮਸਲਾ ਹੈ, ਚਾਹੇ ਕਿਸਾਨਾਂ ਦੀ ਖੁਦਕੁਸ਼ੀ ਵਾਲਾ ਮਸਲਾ ਹੈ, ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੇ ਲਈ ਯਾਦਗਾਰ ਲਈ ਥਾਂ ਦੇਣ ਦਾ ਮਸਲਾ ਹੈ। ਇਹਨਾਂ ਸਾਰੇ ਪਹਿਲੂਆਂ ਤੇ ਕਹਿੰਦੇ ਕਿ ਅਸੀਂ ਆਪੋ ਆਪਣੀ ਰਣਨੀਤੀ ਦੇ ਤਹਿਤ ਇੱਕ ਤੈਅ ਕੀਤਾ। ਸੋ ਹੁਣ ਅਲੱਗ-ਅਲੱਗ ਹੈਗੇ ਜੀ। ਮੈਂ ਦੇਖ ਰਿਹਾ ਸੀ ਇੱਕ ਪਾਸੇ ਏਕਤਾ ਅਗਰਾਹਾਂ ਗਰੁੱਪ ਹੋਰਾਂ ਨੇ ਕਿਹਾ ਹੋਇਆ ਕਿ 22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਬਾਹਰ ਅਸੀਂ ਧਰਨੇ ਲਾਉਣੇ ਆ ਜੀ। ਮੁੱਦਾ ਉਹਨਾਂ ਦਾ ਵੀ ਇਹੀ ਹੈ ਕਿ ਫਸਲਾਂ ਤੇ ਐਮਐਸਪੀ ਮਿਲੇ, ਫਸਲਾਂ ਦਾ ਸਹੀ ਮੁਆਵਜ਼ਾ ਮਿਲੇ, ਕਰਜ਼ਾ ਮਾਫੀ ਹੋਵੇ, ਕੇਸ ਬੰਦ ਹੋਣ, ਹੈ ਨਾ। ਉਹ ਤੋਂ ਬਾਅਦ ਫਿਰ ਐਸਕੇਐਮ ਦਾ ਫੈਸਲਾ ਆ ਗਿਆ ਕਿ 26 ਜਨਵਰੀ ਨੂੰ 32 ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਪਰੇਡ ਕਰਨਗੀਆਂ। ਉਹਨਾਂ ਦਾ ਮਕਸਦ ਵੀ ਹੈ ਐਮਐਸਪੀ ਚਾਹੀਦੀ ਹੈ ਜੀ, ਜ਼ਮੀਨ ਦਾ ਸਹੀ ਮੁਆਵਜ਼ਾ ਚਾਹੀਦਾ ਜੀ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਚਾਹੀਦੇ ਨੇ, ਨੌਕਰੀਆਂ ਚਾਹੀਦੀਆਂ ਨੇ, ਤੇ ਇਹਦੇ ਨਾਲ ਮਤਲਬ ਕਿ ਜਿਹੜੀਆਂ ਨਕਲੀ ਬੀਜ, ਨਕਲੀ ਦਵਾਈਆਂ ਦਾ ਪਹਿਲੂ ਹੈ ਤੇ ਜ਼ਮੀਨ ਜਿਹੜੀ ਯਾਦਗਾਰ ਬਣਾਉਣ ਲਈ ਹੈ। ਉਧਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਡੱਲੇਵਾਲ ਹੋਰੀ ਕਹਿੰਦੇ ਜੀ ਸਾਡੀ ਤਿਆਰੀ ਹੈ, 18 ਕਿਸਾਨ ਸੰਗਠਨ ਸਾਡੇ ਨਾਲ ਨੇ, ਅਸੀਂ 13 ਫਰਵਰੀ ਨੂੰ ਚੱਲੇ ਦਿੱਲੀ ਨੂੰ, ਅਸੀਂ ਦਿੱਲੀ ਜਾ ਕੇ ਮੋਰਚਾ ਲਾਉਣਾ, ਕਹਿੰਦੇ ਸਾਡੀ ਉਹਦੀ ਤਿਆਰੀ ਹੈ ਜੀ। ਇੱਧਰ ਮਤਲਬ ਕਿ ਇਹ ਸਾਰਾ ਅਜੇ ਹਰਿਆਣੇ ਵਾਲੀਆਂ ਕੁਝ ਜਥੇਬੰਦੀਆਂ ਕਹਿੰਦੇ ਕਿ ਦੁਵਿਧਾ ਵਿੱਚ ਵੀ ਨੇ ਕਿ ਅਸੀਂ ਉੱਧਰ ਵੀ ਜਾਈਏ ਕਿ ਉੱਧਰ ਵੀ ਜਾਈਏ। ਸੋ ਜਿਹੜੀਆਂ ਐਸਕੇਐਮ ਨਾਲ ਨੇ ਉਹ ਹੁਣ ਸਾਰੀਆਂ ਜਥੇਬੰਦੀਆਂ ਲਗਭਗ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਸਾਂਝਾ ਟਰੈਕਟਰ ਪਰੇਡ ਕਰਨਗੀਆਂ। ਉਹਦੇ ਨਾਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਮੀਡੀਆ ਦੀਆਂ ਸੁਰੱਖਿਆ ਬਣਦੀਆਂ ਜਾਂ ਨਾ ਬਣਦੀਆਂ, ਪਰ ਸੋਸ਼ਲ ਮੀਡੀਆ ਤੇ ਸਰਕਾਰਾਂ ਦੀਆਂ ਮੀਟਿੰਗਾਂ 'ਚ ਇਹਦੀ ਚਰਚਾ ਜ਼ਰੂਰ ਹੋਊਗੀ। ਇੱਕ ਵਾਰ ਫਿਰ ਕਿਸਾਨੀ ਮੁੱਦੇ ਸ਼ਾਇਦ ਧਿਆਨ 'ਚ ਆ ਜਾਣ। ਜੀ ਬਿਲਕੁਲ।